ਤੋਂ ਮੇਨ ਖਬਰ ਜੋ ਯੋਸੇਮਿਟੀ ਦੇ ਵਿੱਚ ਅੱਗ ਲੱਗੀ ਹੋਈ ਆ, ਇਹ ਸਭ ਤੋਂ ਵੱਡੀ ਫਾਇਰ ਇਸ ਟਾਈਮ ਦੀ ਕੈਲੀਫੋਰਨੀਆ ਦੇ ਵਿੱਚ ਚੱਲ ਰਹੀ ਆ। ਕੈਲ ਫਾਇਰ ਦੇ ਮੁਤਾਬਕ ਹਾਈਵੇ 140 ਤੇ ਕਰਸਟਨ ਰੋਡ, ਜੋ ਕਿ ਮਿਡ ਪਾਈਨਸ ਦੇ ਲਾਗੇ ਹੈਗੀ ਆ, ਮੈਰੀਪੋਸਾ ਕਾਉਂਟੀ ਦੇ ਵਿੱਚ 17,000 ਏਕੜ ਸੜ ਕੇ ਸੁਆਹ ਹੋ ਚੁੱਕੇ ਆ। ਸਿਰਫ 10% ਹੀ ਜੋ ਅੱਗ ਆ ਉਹ ਕੰਟੇਨ ਕੀਤੀ ਗਈ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਉੱਥੋਂ ਇਵੈਕੂਏਟ ਕੀਤਾ ਗਿਆ ਹੈਗਾ। ਕਈ ਘਰਾਂ ਦੇ ਸੜਨ ਦੀ ਖਬਰ ਵੀ ਆ ਰਹੀ ਹੈਗੀ ਆ। ਵਨ ਆਫ ਦਾ ਬਿਗੇਸਟ ਵਾਈਲਡ ਫਾਇਰ ਜੋ ਆਪਾਂ ਜਿਸ ਨੂੰ ਡਿਸਕਸ ਕਰਦੇ ਜਾ ਰਹੇ ਆ, 21 ਸਕੁਆਇਰ ਮਾਈਲ ਦੇ ਵਿੱਚ ਇਸ ਟਾਈਮ ਫੈਲੀ ਹੋਈ ਆ। ਹਜ਼ਾਰਾਂ ਦੀ ਗਿਣਤੀ 'ਚ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਵੀ ਲੋਕ ਰਿਮੋਟ ਮਾਊਂਟੇਨ ਕਮਿਊਨਿਟੀਜ਼ ਵਾਲਾ ਜੋ ਏਰੀਆ ਆ ਯੋਸੇਮਿਟੀ ਨੈਸ਼ਨਲ ਪਾਰਕ ਦਾ, ਉੱਥੋਂ ਆਪਣੇ ਘਰਾਂ ਤੋਂ ਨਿਕਲ ਗਏ ਹੈਗੇ ਆ। ਤੇ ਵਾਸ਼ਵਨ ਫਾਇਰ 87% ਕੰਟੇਨ ਹੋਈ ਸੀ 2 ਹਫ਼ਤੇ ਪਹਿਲਾਂ, ਪਰ ਇਹ ਜੋ ਨਵੀਂ ਅੱਗ ਲੱਗੀ ਹੋਈ ਆ, ਇਸ ਨੂੰ 2000 ਤੋਂ ਵੱਧ ਫਾਇਰ ਫਾਈਟਰਸ ਇਸ ਟਾਈਮ ਫਾਈਟ ਕਰਦੇ ਹੈਗੇ ਆ। 17 ਦੇ ਕਰੀਬ ਹੈਲੀਕਾਪਟਰਸ, 225 ਦੇ ਕਰੀਬ ਫਾਇਰ ਇੰਜਨਸ, 58 ਡੋਜ਼ਰਸ ਤੇ 23 ਦੇ ਕਰੀਬ ਵਾਟਰ ਟੈਂਡਰਸ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਹੈਗੇ। ਜੀ ਬਿਲਕੁਲ। ਇਹ ਸੀਜ਼ਨ ਜਿਹੜਾ ਹਰਜੋਤ ਸਿੰਘ ਜੀ, ਅੱਗਾਂ ਦਾ ਆਪਾਂ ਨੂੰ ਪਤਾ ਹੀ ਆ ਵੀ ਇੱਥੇ ਚੱਲ ਰਿਹਾ ਹੈਗਾ ਆ। ਉੱਧਰ ਇਹ ਜਿਹੜੀ ਵਾਸ਼ਬਰਨ ਫਾਇਰ ਦੇ ਨਾਲ ਜਿਹੜੀ ਓਕ ਫਾਇਰ ਹੈਗੀ ਆ, ਉਹ ਵੀ ਲੱਗੀ ਹੋਈ ਹੈਗੀ ਆ। ਉਹ ਕੈਲੀਫੋਰਨੀਆ ਦੇ ਦੂਸਰੇ ਹਿੱਸੇ ਦੇ ਵਿੱਚ ਹੈਗੀ ਆ। ਸੋ US ਫੋਰੈਸਟ ਸਰਵਿਸ ਦੇ ਜਿਹੜੇ ਡਿਪਾਰਟਮੈਂਟ ਦੇ ਨੇ, ਉਹ ਟਰਾਈ ਕਰ ਰਹੇ ਆ ਵੀ ਇਸ ਦੇ ਉੱਤੇ ਜਲਦ ਤੋਂ ਜਲਦ ਜਿਹੜਾ ਉਹ ਕਾਬੂ ਜਿਹੜਾ ਉਹ ਪਾਇਆ ਜਾ ਸਕੇ। ਇਸੇ ਤਰੀਕੇ ਨਾਲ ਇੱਕ ਹੋਰ ਫਾਇਰ ਐਕਵਾ ਫਾਇਰ ਜਿਹੜੀ ਆ, ਉਹ ਵੀ ਮੈਰੀਪੋਸਾ ਕਾਉਂਟੀ ਦੇ ਵਿੱਚ ਹਾਲ ਦੀ ਘੜੀ ਚੱਲ ਰਹੀ ਹੈ, ਜਿਸ ਕਰਕੇ ਕਈ ਥਾਵਾਂ ਦੇ ਉੱਤੇ ਇਵੈਕੂਏਸ਼ਨ ਆਰਡਰਸ ਦਿੱਤੇ ਗਏ ਹੈਗੇ ਨੇ। ਸੋ ਆਪਾਂ ਸਾਰਿਆਂ ਨੂੰ ਇਸ ਮੌਸਮ ਦੇ ਵਿੱਚ ਜਿਹੜੀ ਆ ਉਹ ਧਿਆਨ ਰੱਖਣ ਦੀ ਜ਼ਰੂਰਤ ਆ। ਬਹੁਤ ਵਾਰੀ ਜਿਹੜੀ ਆ ਇਹ ਕਿਸੇ ਅਣਗਹਿਲੀ ਦੇ ਚੱਲਦਿਆਂ ਅੱਗ ਜਿਹੜੀ ਉਹ ਲੱਗ ਜਾਂਦੀ। ਕਈ ਵਾਰੀ ਨੈਚੁਰਲ ਕਾਰਨ, ਕੁਦਰਤੀ ਕਾਰਨ ਵੀ ਜਿਹੜੇ ਉਹ ਬਣਦੇ ਨੇ, ਪਰ ਆਪਾਂ ਆਪਣੇ ਪੱਧਰ ਦੇ ਉੱਤੇ ਇਸ ਚੀਜ਼ ਨੂੰ ਬਚਾ ਕੇ ਰੱਖੀਏ। ਉਸ ਨੂੰ ਲੈ ਕੇ ਆਪਾਂ ਜਿਹੜੀਆਂ ਆ ਸੇਫਟੀ ਦੀਆਂ ਪ੍ਰੀਕਾਸ਼ਨਸ ਆ ਉਹ ਆਪਾਂ ਨੂੰ ਜ਼ਰੂਰ ਰੱਖਣੀਆਂ ਚਾਹੀਦੀਆਂ। ਖਾਸ ਕਰਕੇ ਟਰੈਵਲਿੰਗ ਜਦੋਂ ਤੁਸੀਂ ਕਰਦੇ ਆ, ਕੋਈ ਚੀਜ਼ਾਂ ਇੱਦਾਂ ਬਾਹਰ ਨਾ ਸੁੱਟੋ। ਖਾਸ ਕਰਕੇ ਜਿਹੜਾ ਕੋਈ ਸਿਗਰਟ ਪੀਣ ਵਾਲਾ ਹੁੰਦਾ ਵੀ ਉਹ ਤਾਂ ਬਿਲਕੁਲ ਵੀ ਇੱਦਾਂ ਦੀ ਚੀਜ਼ ਜਿਹੜੀ ਉਹ ਬਾਹਰ ਨਾ ਸੁੱਟੇ। ਕੋਈ ਚੀਜ਼ ਤੁਸੀਂ ਟੋਅ ਕਰ ਰਹੇ ਹੋ, ਉਹਦੇ ਵਿੱਚ ਕੋਈ ਢਿੱਲ ਮੱਠ ਨਾ ਹੋਵੇ, ਕੋਈ ਚੀਜ਼ ਥੱਲੇ ਜਿਹੜੀ ਸੜਕ ਦੇ ਨਾਲ ਨਾ ਵੱਜਦੀ ਹੋਵੇ, ਜਿਹਦੇ ਨਾਲ ਚੰਗਿਆੜਿਆਂ ਤੋਂ ਬਾਅਦ 'ਚ ਗਾਂਹ ਜਿਹੜੀਆਂ ਆ ਅੱਗਾਂ ਲੱਗ ਸਕਦੀਆਂ। ਉਹਦੇ ਨਾਲ ਜਿਹੜਾ ਟ੍ਰੈਫਿਕ ਉਹ ਤਾਂ ਪ੍ਰਭਾਵਿਤ ਹੁੰਦਾ ਹੀ ਹੁੰਦਾ ਹੈ। ਕਈ ਵਾਰੀ ਅੱਗਾਂ ਬਹੁਤ ਜ਼ਿਆਦਾ ਜਿਹੜੀਆਂ ਬੇਕਾਬੂ ਹੋ ਕੇ ਉਹ ਫੈਲ ਜਾਂਦੀਆਂ ਨੇ। ਐਤਵਾਰ ਬਾਅਦ ਦੁਪਹਿਰ ਤੱਕ 10 ਦੇ ਕਰੀਬ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਬਿਲਡਿੰਗ ਸੜ ਕੇ ਸੁਆਹ ਹੋ ਚੁੱਕੀਆਂ ਇਸ ਅੱਗ ਦੇ ਵਿੱਚ, ਤੇ 5 ਬਿਲਡਿੰਗਸ ਡੈਮੇਜ ਵੀ ਹੋਈਆਂ ਹੈਗੀਆਂ। ਕੈਲ ਫਾਇਰ ਪੈਸੀਫਿਕ ਗੈਸ ਤੇ ਇਲੈਕਟ੍ਰਿਕ ਕੰਪਨੀ ਨੇ ਇਹ ਦੱਸਿਆ 3100 ਦੇ ਕਰੀਬ ਲੋਕ ਜਿਨ੍ਹਾਂ ਦੀ ਬਿਜਲੀ ਇਸ ਟਾਈਮ ਦੇ ਉੱਤੇ ਗਈ ਹੋਈ ਹੈਗੀ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਸਟੇਟ ਆਫ ਐਮਰਜੈਂਸੀ ਮੈਰੀਪੋਸਾ ਕਾਉਂਟੀ ਦੇ ਵਿੱਚ ਡਿਕਲੇਅਰ ਕਰ ਦਿੱਤੀ ਆ, ਜਿੱਥੇ 6000 ਤੋਂ ਵੱਧ ਲੋਕਾਂ ਨੂੰ ਰਿਮੋਟ ਸਿਆਰਾ ਨੇਵਾਡਾ ਫੁਟੇਲਸ ਬਾਰੇ ਏਰੀਏ ਤੋਂ ਇਵੈਕੂਏਟ ਕੀਤਾ ਗਿਆ ਹੈਗਾ ਆ। ਤੇ ਕੁਝ ਲੋਕ ਨਹੀਂ ਆਰਡਰ ਮੰਨ ਰਹੇ, ਤੇ ਇਹ US ਫੋਰੈਸਟ ਸਰਵਿਸ ਨੇ ਦੱਸਿਆ ਵੀ ਉਹ ਪਿੱਛੇ ਹੀ ਰਹਿ ਰਹੇ ਹੈਗੇ ਆ। ਸੋ ਓਵਰਆਲ ਦੱਸਦੇ ਜਾਈਏ, ਸਿਚੁਏਸ਼ਨ ਕਾਫੀ ਬੈਡ ਹੈਗੀ। ਇੱਕ ਤਾਂ ਇਹ ਆ ਵੀ ਟੈਂਪਰੇਚਰ ਉੱਥੇ ਬਹੁਤ ਜ਼ਿਆਦਾ ਹੈ, 105 ਤੋਂ ਲੈ ਕੇ 110 ਡਿਗਰੀ ਤੱਕ ਸੈਂਟਰਲ ਵੈਲੀ ਦੇ ਵਿੱਚ ਟੈਂਪਰੇਚਰ ਇਸ ਟਾਈਮ ਪਹੁੰਚਿਆ ਹੋਇਆ ਹੈ। ਤੇ ਹਵਾਵਾਂ ਵੀ ਬੜੀਆਂ ਤੇਜ਼ ਚੱਲ ਰਹੀਆਂ ਹੈਗੀਆਂ, ਜਿਹਦੇ ਕਰਕੇ ਅੱਗ ਵੀ ਬੜੀ ਤੇਜ਼ੀ ਦੇ ਨਾਲ ਫੈਲ ਰਹੀ ਹੈਗੀ ਆ। ਸੋ ਰਾਤੋਂ ਰਾਤ 10 ਗੁਣਾ ਵੱਧ ਜਿਹੜੀ ਉਹ ਅੱਗ ਦਾ ਫੈਲ ਜਾਣਾ, ਤੇਜ਼ ਹਵਾਵਾਂ, ਉਹ ਸਾਰੀਆਂ ਚੀਜ਼ਾਂ ਆ ਉਹ ਆਪਾਂ ਨੂੰ ਜਿਹੜੀਆਂ ਉਹ ਨਜ਼ਰ ਆ ਰਹੀਆਂ ਨੇ।